Amritpal, not radicalized, seems flexible in his idea. Top intelligence source told CNN News 18. Amritpal Singh is not radicalized like Abdul Suhan Qureshi or Yasin Patkal of Indian Mujahideen. The assessment about him was possibly hyped. He is giving contradictory statements. The top intelligence source, he is very flexible in his idea. और he speaks very good English. ये तो ਹੁਣ ਪਤਾ ਲੱਗਾ ਕਿ ਭਾਈ ਉਹ ਫਲੈਕਸੀਬਲ ਹੈ ਕਿ ਨਹੀਂ ਹੈ। ਉਹਨੇ ਤਾਂ ਕਦੇ ਵੀ ਉਹਨੇ ਤਾਂ ਕਿਹਾ ਵੀ ਆ ਕੇ ਡਿਬੇਟ ਕਰ ਲਓ। ਅੰਮ੍ਰਿਤਪਾਲ ਨੂੰ ਕਟਹਿਰੇ 'ਚ ਖੜਾ ਕੀਤਾ ਹੈ। ਉੱਥੇ ਜਿੱਥੇ ਲੈ ਕੇ ਗਏ ਨੇ ਡਿਬਰੂਗੜ੍ਹ, ਉੱਥੇ ਬਿਲਕੁਲ ਇਕੱਲਾ ਰੱਖਿਆ, ਬਾਕੀ ਸਾਥੀਆਂ ਨਾਲੋਂ ਕੱਟ ਆਫ ਕੀਤਾ ਹੈ। ਔਰ ਉਸ ਦੇ ਉੱਤੋਂ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਪੁੱਛਗਿੱਛ ਏਜੰਸੀਆਂ ਕਰ ਰਹੀਆਂ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਅਤੇ ਉਹਨਾਂ ਨੂੰ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਵਿੱਚ ਭੇਜਣ ਤੋਂ ਬਾਅਦ ਹੁਣ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਮੀਡੀਆ ਵਿੱਚ ਉਹਨਾਂ ਬਾਰੇ ਕਈ ਕਿਸਮ ਦੀਆਂ ਜਿਹੜੀ ਸਟੋਰੀਜ਼ ਨੇ ਉਹ ਪਲਾਨ ਕੀਤੀਆਂ ਜਾ ਰਹੀਆਂ ਨੇ। ਕਿਹਾ ਜਾ ਰਿਹਾ ਹੈ ਕਿ ਉਹ ਬਾਰ-ਬਾਰ ਆਪਾ ਵਿਰੋਧੀ ਗੱਲਾਂ ਕਰ ਰਹੇ ਹਨ ਅਤੇ ਇੰਨੇ ਖਤਰਨਾਕ ਨਹੀਂ ਜਿੰਨੀ ਹਾਈਪ ਕ੍ਰੀਏਟ ਕੀਤੀ ਗਈ ਸੀ। ਸੋ ਇਸ ਨੂੰ ਕਹਿੰਦੇ ਨੇ ਕਿਰਦਾਰ ਕੁਸ਼ੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਜੀ ਅਸੀਂ ਲਾਈਵ ਚੈਟ YouTube ਤੇ ਜਿਹੜੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਐਕਨੋਲੇਜ ਕਰਨਾ ਚਾਹੁੰਦੇ ਹਾਂ। ਅੱਛਾ। ਜਸ ਜੀ ਲਿਖਦੇ ਨੇ ਕਿ ਕਰਨਾਟਕਾ ਵਿਲ ਵੋਟ ਫਾਰ ਸਾਊਥ ਇੰਡੀਆ, ਨਾਰਥ ਈਸਟ, ग्रेटर बंगाल टू परस्यू इंडिपेंडेंस। और कुलदीप पावरा एक्सीलेंट प्रोग्राम कहते हैं। फिर जस जी ने लिखा कि RSS स्पोक्सपर्सन आस्क वाई वुड Sikhs leave all their gurdwaras in Hindustan and vote and support Khalistan. Some also promoting Buddhism at the moment, duplicity. देखो ये अक्सर सवाल किया जाता है कि जी हजूर साहब बाहर रह जाएगा, पटना साहब रह जाएगा। ਜਦੋਂ ਤੁਹਾਡਾ ਆਪਣਾ ਮੁਲਕ ਹੁੰਦਾ ਹੈ ਉਦੋਂ ਤੁਹਾਡੇ ਲੋਕ ਜਿੱਥੇ ਵੀ ਬੈਠੇ ਹੋਣ ਉਹਨਾਂ ਦੇ ਵੱਲ ਕੋਈ ਦੇਖ ਨਹੀਂ ਸਕਦਾ। ਉਦਾਹਰਣ ਇਜ਼ਰਾਈਲ ਦੀ ਸਾਹਮਣੇ ਹੈ, ਭਾਵੇਂ ਅਸੀਂ ਉਹਨਾਂ ਦੀਆਂ ਨੀਤੀਆਂ ਨਾਲ ਨਹੀਂ ਸਹਿਮਤ, ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਦੋਂ ਤੁਹਾਡੀ ਆਪਣੀ ਹੋਂਦ ਹੀ ਨਹੀਂ ਹੁੰਦੀ ਤੇ ਤੁਹਾਨੂੰ ਹਮੇਸ਼ਾ, ਹੁਣ ਇਹ ਨਹੀਂ ਹੈ ਜ਼ਰੂਰੀ ਕਿ ਵੀ ਸਾਰੇ ਗੁਰਦੁਆਰੇ ਇੱਕ ਥਾਂ ਹੁੰਦੇ ਨੇ। ਹੁਣ ਮੱਕਾ ਮਦੀਨਾ ਸਾਊਦੀ ਅਰੇਬੀਆ 'ਚ ਹੈ, ਮੁਸਲਮਾਨਾਂ ਦੇ 57 ਮੁਲਕ ਨੇ, ਉਹ ਵੀਜ਼ਾ ਲੈ ਕੇ ਜਾਂਦੇ ਨੇ ਉੱਥੇ ਹਜ ਕਰਨ ਦੇ ਲਈ ਜਾਂ ਉਮਰਾ ਕਰਨ ਦੇ ਲਈ ਜਾਂ ਦੀਦਾਰ ਕਰਨ ਦੇ ਲਈ। ਸੋ ਇਹ ਕੋਈ ਆਰਗੂਮੈਂਟ ਨਹੀਂ ਹੈ ਕਹਿਣਾ ਕਿ ਜੀ ਹੁਣ ਸਾਰੀਆਂ ਥਾਵਾਂ ਇੱਕ ਥਾਂ ਤੇ ਹੋਣਗੀਆਂ ਫਿਰ ਉਹਨੂੰ ਤੁਸੀਂ ਮੁਲਕ ਕਹੋਗੇ। ਸੋ ਇਹ ਹਿੰਦੂ ਤਵੀਆਂ ਨੇ ਇੱਕ ਤਰੀਕਾ ਘੜਿਆ ਹੈ ਬਾਹਰਲੇ ਸਿੱਖਾਂ ਨੂੰ ਡਰਾਉਣ ਲਈ ਵੀ, ਔਰ ਪੰਜਾਬ ਦੇ ਸਿੱਖਾਂ ਨੂੰ ਹਾਂਜੀ ਅਸੀਂ ਤਾਂ ਫਿਰ ਜਾ ਨਹੀਂ ਸਕਾਂਗੇ। ਕੌਣ ਰੋਕ ਸਕੇਗਾ? ਕਦੇ ਕੋਈ ਇਹ ਇੰਟਰਨੈਸ਼ਨਲ ਕਾਨੂੰਨ ਨੇ ਜਿਨ੍ਹਾਂ ਥੱਲੇ ਰਿਲੀਜੀਅਸ ਪਲੇਸਿਸ ਨੂੰ ਐਕਸੈਸ ਦੇਣੀ ਪੈਂਦੀ ਹੈ। ਅਲਟੀਮੇਟਲੀ ਅਸੀਂ ਐਜ਼ ਏ ਨੇਸ਼ਨ ਟ੍ਰੀਟੀਜ਼ ਕਰਾਂਗੇ ਬਾਕੀ ਥਾਵਾਂ ਦੇ ਉੱਤੇ, ਔਰ ਇਸ ਨੂੰ ਇਸ ਨਜ਼ਰ 'ਚ ਦੇਖਿਆ ਜਾਣਾ ਚਾਹੀਦਾ। ਜ਼ੁਬੇਰ ਯਾਕੂਬ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੇ ਮੈਸੇਜ ਲਿਖੇ ਨੇ ਔਰ ਉਹਨਾਂ ਨੇ ਕਿਹਾ ਖਾਲਸਾ ਫॉर खालिस्तान, लव खालिस्तान, रियल सिक्स फॉर खालिस्तान, इंडिया गेट आउट फ्रॉम खालिस्तान और वी विल क्रश इंडिया। बहुत शुक्रिया ਜ਼ੁਬੇਰ ਯਾਕੂਬ ਸਾਹਿਬ। ਮੋਸਟ ਲਾਈਕਲੀ ਤੁਹਾਨੂੰ ਅਸੀਂ ਮਿਲਾਂਗੇ 29 ਅਪ੍ਰੈਲ ਦੀ ਪੈਰੇਡ ਤੇ। ਮਿਸਟਰ ਕੇ ਦੀ ID ਤੁਹਾਨੂੰ ਕਿ I would never give any vote to any Hindu no matter what because my parents have seen them in November 1984। ਕੋਈ ਸ਼ੱਕ ਨਹੀਂ ਹੈ ਕਿ ਭਾਈ ਤੁਸੀਂ ਜਿੰਨਾ ਮਰਜ਼ੀ ਕਰ ਲਓ, ਅਲਟੀਮੇਟਲੀ ਹੁਣ ਜੈਨੀਫਰ ਰਾਜਕੁਮਾਰ ਦਾ ਕਿਰਦਾਰ ਸਾਹਮਣੇ ਆ ਹੀ ਗਿਆ। ਵੀਰ ਸਰ ਗੁਰਨਾਮ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਜੀ ਤੁਹਾਡੇ ਪਹਿਲੇ ਸੈਗਮੈਂਟ ਦਾ ਬਹੁਤ ਹੀ ਵਧੀਆ ਨਿਚੋੜ 555 ਈਅਰਸ ਦੇ ਸਭ ਤੋਂ ਵੱਡਾ ਗੱਦਾਰ ਸਿੱਖ ਚਿਹਰਾ ਬਾਦਲ। ਬਹੁਤ ਬਹੁਤ ਸ਼ੁਕਰੀਆ ਸਰ ਗੁਰਨਾਮ ਸਿੰਘ ਜੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਇਹ ਤਾਂ ਹਿਸਟਰੀ ਆਪਣੇ ਆਪ ਬੋਲ ਕੇ ਦੱਸੇਗੀ। ਇਹ ਸਾਡੇ ਕਹਿਣ ਤੱਕ ਨਹੀਂ ਹੈ। ਇਹਦਾ ਕਿਰਦਾਰ ਹੈ ਕਿ ਅੱਧੀ ਸਦੀ 'ਚ ਇਹਨੇ ਕਿਵੇਂ ਸਿੱਖ ਸੰਸਥਾਵਾਂ ਦਾ ਬੇੜਾ ਗਰਕ ਕੀਤਾ। ਜਤਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕੈਨ ਯੂ ਐਕਸਪਲੇਨ ਅਬਾਊਟ ਅਤਿੰਦਰਪਾਲ ਸਿੰਘ ਖਾਲਿਸਤਾਨੀ। ਦੇਖੋ ਵੀਰ ਜਤਿੰਦਰ ਸਿੰਘ ਜੀ, ਅਸੀਂ ਕਿਸੇ ਵੀ ਨਿੱਜੀ 'ਚ ਨਹੀਂ ਪੈਂਦੇ। ਉਹਨਾਂ ਦਾ ਇੱਕ ਆਪਣਾ ਚੈਨਲ ਹੈ, ਆਪਣੀ ਉਹਨਾਂ ਦੀ ਰਾਏ ਹੈ ਔਰ ਮੈਂ ਇਸ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ। ਤੁਸੀਂ ਜੇ ਧਿਆਨ ਨਾਲ ਉਹਨਾਂ ਦੀਆਂ 2-4 ਵੀਡੀਓਜ਼ ਦੇਖ ਲਓ ਤੇ ਫਿਰ ਤੁਹਾਨੂੰ ਖੁਦ ਹੀ ਅੰਦਾਜ਼ਾ ਹੋ ਜਾਏਗਾ ਕਿ ਭਾਈ ਉਹਨਾਂ ਦੀ ਪਹੁੰਚ ਕੀ ਹੈ ਇਸ਼ੂਜ਼ ਬਾਰੇ ਵੀ ਔਰ ਬੰਦਿਆਂ ਬਾਰੇ ਵੀ ਅੱਡ। ਸੋ ਜ਼ੁਬੇਰ ਯਾਕੂਬ ਸਾਹਿਬ ਦੇ ਬਹੁਤ ਸਾਰੇ ਮੈਸੇਜ ਨੇ।
ਖਾਲਸਾ ਰਾਜ ਦੀ ਆਈਡੀ ਤੋਂ, ਵਾਹਿਗੁਰੂ ਆਜ਼ਾਦੀ ਤੋਂ ਬਿਨਾਂ ਸਿੱਖ ਕੌਮ ਦਾ ਕੋਈ ਵੀ ਕੁਛ ਹੱਲ ਨਹੀਂ ਹੋਣਾ। ਬਿਲਕੁਲ ਠੀਕ ਹੈ ਸਰ ਸਾਹਿਬ, ਲੇਕਿਨ ਇਸ ਦੇ ਲਈ ਅਸੀਂ ਯਤਨਸ਼ੀਲ ਵੀ ਹੋਈਏ। ਬਿਲਕੁਲ। ਕਿਰਦਾਰ ਕੁਸ਼ੀ ਦੇਖੋ, ਸਾਡੇ ਮਾਤਾ ਜੀ ਇਹ ਕਹਿੰਦੇ ਹੁੰਦੇ ਸੀ ਕਿ ਭਾਈ ਇਹ ਇਕੱਲਾ ਜਦੋਂ, ਔਰ ਪੰਜਾਬੀ 'ਚ ਵੀ ਹੈ ਕਿ ਭਾਈ ਉਹਨੇ ਬਲ ਛਲ ਕਰਕੇ ਉਹਨੂੰ ਫਸਾ ਲਿਆ। ਹੁਣ ਇਹ ਦੋ ਲਫ਼ਜ਼ ਨੇ, ਬਲ ਹੈ ਤਾਕਤ, ਛਲ ਹੈ ਧੋਖਾ। ਜਿਹੜੀਆਂ ਹਕੂਮਤਾਂ ਹੁੰਦੀਆਂ ਨੇ, ਸਰਕਾਰਾਂ ਹੁੰਦੀਆਂ ਨੇ, ਉਹਨਾਂ ਦੇ ਕੋਲ ਇਹ ਦੋਨੋਂ ਹੀ ਹਥਿਆਰ ਹੁੰਦੇ ਨੇ ਜਿਹੜੇ ਉਹ ਇਸਤੇਮਾਲ ਕਰਦੇ ਨੇ। ਜਦੋਂ ਉਹਨਾਂ ਦਾ ਛਲ ਕਾਮਯਾਬ ਨਾ ਹੋਏ, ਪਹਿਲਾਂ ਤਾਂ ਉਹ ਛਲ ਦਾ ਹੀ ਇਸਤੇਮਾਲ ਕਰਦੇ ਨੇ, ਕਿਉਂਕਿ ਬਲ ਜਿਹੜਾ ਉਹਨੂੰ ਲਾਸਟ ਰਿਜ਼ੋਰਟ ਰੱਖਿਆ ਹੁੰਦਾ। ਜੇ ਉਹਨਾਂ ਦਾ ਛਲ ਕਾਮਯਾਬ ਨਾ ਹੋਏ, ਜਿਵੇਂ ਸੰਤ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੇ ਕਾਬੂ ਕਰਨ ਦੇ ਲਈ 1977 ਤੋਂ 1984 ਤੱਕ ਅਕਾਲੀ ਸਾਰੇ ਖਰੀਦੇ, ਵਿਰੋਧ ਸਿਰਜਿਆ, ਕਾਂਗਰਸ ਦੀ ਪੈਦਾਇਸ਼ ਦੱਸਿਆ, ਹਰ ਚੀਜ਼ ਉਹਨਾਂ ਨੇ ਕਰਕੇ ਦੇਖ ਲਈ। ਉਹਨਾਂ ਨੂੰ ਬਦਨਾਮ ਕਰਨ ਦੇ ਵਿੱਚ ਖੁੰਖਾਰ ਆਤੰਕਵਾਦੀ, ਅਲਗਾਵਵਾਦੀ, ਤੇ ਜਦੋਂ ਉਹ ਇਸ ਸਭ ਦੇ ਬਾਵਜੂਦ ਕਾਮਯਾਬ ਨਹੀਂ ਹੋਏ ਤੇ ਉਹਨਾਂ ਨੇ ਫਿਰ ਸੁਦੇ ਵਨ ਸਾਈਡਡ ਬਲ ਦਾ ਇਸਤੇਮਾਲ ਕੀਤਾ ਜੂਨ 84। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਸਿੱਖਾਂ ਨੇ ਡਿਸਟੈਂਸ ਨਹੀਂ ਕੀਤਾ ਆਪਣੇ ਆਪ ਨੂੰ ਭਿੰਡਰਾਂ ਵਾਲਿਆਂ ਤੋਂ, ਇਸ ਲਈ ਹੁਣ ਸਾਰੀ ਸਿੱਖ ਕੌਮ ਨੂੰ ਹੀ ਸਜ਼ਾ ਦਿਓ। ਸੋ ਉਹ ਬਲ ਦਾ ਇਸਤੇਮਾਲ ਹੋਇਆ। ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਬਹੁਤ ਸਾਰੇ ਆਪਣਿਆਂ ਦੀ ਜਿਹੜੀ ਅਪਰੋਚ ਭਾਵੇਂ ਨੈਗੇਟਿਵ ਹੈ, ਪਰ ਕੁਛ ਉਹ ਵੀ ਨੇ ਜਿਹੜੇ ਸਿੰਪੈਥਾਈਜ਼ ਵੀ ਕਰਦੇ ਨੇ, ਪਰ ਨਾਲ ਦੀ ਨਾਲ ਉਹ ਇਹ ਵੀ ਦੇਖਣ ਦੀ ਕੋਸ਼ਿਸ਼ ਕਰਦੇ ਨੇ ਕਿ ਵਟ ਵੈਂਟ ਰੋਂਗ। ਕਿ 8-9 ਮਹੀਨੇ 'ਚ ਜਿੱਥੇ ਇੰਨੀ ਐਨਰਜੀ ਮਿਲੀ ਪੰਜਾਬ ਨੂੰ, ਜਵਾਨੀ ਨੂੰ, ਕਿ ਜਿਵੇਂ ਆਇਰਨ ਡਸਟ ਖਿੱਚੀ ਆਉਂਦੀ ਹੈ ਮੈਗਨੇਟ ਵੱਲ, ਇਵੇਂ ਨੌਜਵਾਨ ਆਏ। ਪਰ ਆਫਟਰ ਆਲ ਐਸਾ ਕੀ ਹੋਇਆ? ਹੋਇਆ ਇਹੀ ਕਿ ਵੀ ਭਾਰਤ ਸਰਕਾਰ ਦੇ ਛਲ ਦਾ ਵੀ ਇਹਦੇ 'ਚ ਵੱਡਾ ਇੱਕ ਰੋਲ ਹੈ। ਆਪਣਾ ਉਹਨਾਂ ਨੇ ਮਿਸ਼ਨ ਸੀ ਕਲੀਅਰ ਰੱਖ ਕੇ ਤੁਰੇ, ਲੇਕਿਨ ਇਨ ਬਿਟਵੀਨ ਕੁਛ ਨਾ ਕੁਛ ਐਸਾ ਸੀ ਜਿਹਦੇ 'ਚ ਕਿ ਸਰਕਾਰ ਨੇ ਜੋ ਆਪਣੀ ਗੇਮ ਖੇਡੀ, ਉਹ ਭਾਵੇਂ ਵਾਕਿਆ ਕੋਈ ਵੀ ਹੋਏ, ਔਰ ਖ਼ਾਸ ਤੌਰ 'ਤੇ ਅਜਨਾਲੇ ਵਾਲੇ ਵਾਕਿਆ ਨੂੰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਉਹ ਭਾਵੇਂ ਐਜ਼ ਏ ਐਲੀਬਾਈ ਯੂਜ਼ ਹੋਇਆ। ਐਸੇ ਮੌਕੇ ਪਿੰਡਾਂ ਵਾਲਿਆਂ ਵੇਲੇ ਵੀ 1-2 ਵਾਰੀ ਐਸਾ ਲੱਗਾ ਕਿ ਵੀ ਐਸਾ ਕੁਝ, ਪਰ ਉਹਨਾਂ ਦੀ ਜਿਹੜੀ ਸੀ ਉਹ ਇਹ ਸਮਝ ਆਉਂਦੇ ਸੀ ਕਿ ਭਾਈ ਹਕੂਮਤ ਜਿਹੜੀ ਹੈ, ਉਹਨਾਂ ਹੁਣ ਅਕਾਲੀ ਉਹਨਾਂ ਨੂੰ ਪਤਾ ਸੀ ਰਲੇ ਹੋਏ ਨੇ ਸਰਕਾਰ ਨਾਲ, ਪਰ ਉਹਨਾਂ ਨੇ ਅਕਾਲੀਆਂ ਤੋਂ ਕਿਨਾਰਾ ਨਹੀਂ ਕੀਤਾ। ਧਰਮ ਯੁੱਧ ਮੋਰਚਾ ਭਾਵੇਂ ਪਹਿਲਾਂ ਪਿੰਡਾਂ ਵਾਲਿਆਂ ਨੇ ਆਪਣਾ ਮੋਰਚਾ ਲਾਇਆ, ਪਰ ਜਦੋਂ ਅਕਾਲੀ ਫੇਲ ਹੋ ਰਹੇ ਸੀ ਕਪੂਰੀ 'ਚ, ਉਹਨਾਂ ਨੇ ਆਉਣਾ ਚਾਹਿਆ, ਪਿੰਡਾਂ ਵਾਲਿਆਂ ਨੇ ਕਿਹਾ ਜੀ ਆਓ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਫ੍ਰੀ ਵੀ ਨਹੀਂ ਹੋਣ ਦਾ, ਅਕਾਲੀ ਅੰਦਰ ਖਾਤੇ ਹੀ ਮਿਲ ਸਕੇ। ਨਹੀਂ ਤਾਂ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਸੁਖਬੀਰ ਬਾਦਲ, ਮਜੀਠੀਆ ਜਾਂ ਦੂਜੇ ਓਪਨਲੀ ਨੈਗੇਟਿਵਿਟੀ ਕਰਦੇ ਨੇ, ਪਿੰਡਾਂ ਵਾਲਿਆਂ ਬਾਰੇ ਵੀ ਉਹ ਅੰਦਰ ਵੜ ਕੇ ਤਾਂ ਗੱਲਾਂ ਕਰਦੇ ਰਹੇ ਜੀ, ਇਹ ਫਸ ਗਏ ਹੈ, ਇਹ ਸਾਧ ਮਰਵਾਏਗਾ ਸਾਨੂੰ ਵੀ, ਇਹ ਅਸੀਂ ਤਾਂ ਇਹਦੇ ਚੋਂ ਆਹ ਕੱਢਣਾ ਸੀ, ਇਹ ਤਾਂ ਇਹਨੇ ਤਾਂ ਟਕਰਾਅ ਦਾ ਰਸਤਾ ਲੈ ਲਿਆ। ਲੇਕਿਨ ਉਹਨਾਂ ਨੇ ਉਹਨਾਂ ਨੂੰ ਭੱਜਣ ਨਹੀਂ ਦਿੱਤਾ ਅਕਾਲੀਆਂ ਨੂੰ, ਔਰ ਇਹਦਾ ਹੀ ਨਤੀਜਾ ਸੀ ਕਿ ਫਾਈਨਲੀ ਉਹਨਾਂ ਨੂੰ 7 ਸਾਲ ਦਾ ਵਕਤ ਮਿਲਿਆ ਜਿਹਦੇ ਥੱਲੇ ਉਹ ਕੌਮ ਨੂੰ ਲਾਮਬੱਧ ਕਰ ਸਕੇ। ਇਸ ਮਾਮਲੇ 'ਚ ਇਸ ਕਿਸਮ ਦਾ ਵਰਤਾਰਾ ਔਰ ਸਰਕਾਰ ਦਾ ਕਿਰਦਾਰ ਕੁਸ਼ੀ ਦਾ ਜਿਹੜਾ ਕੰਮ ਸੀ ਉਹ ਤਾਂ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ। ਉਹਦੇ 'ਚ ਇੱਕ ਪਾਸੇ ਫਸਲਾਉਣਾ ਸੀ, ਵਡਿਆਉਣਾ ਵੀ ਸੀ। ਜਿਸ ਕਿਸਮ ਦੇ ਮੀਡੀਆ ਨੇ, ਨੈਸ਼ਨਲ ਮੀਡੀਆ, ਇਧਰੋਂ ਉਧਰੋਂ ਇੰਟਰਵਿਊ, 1-2 ਦੂਜੇ ਤੀਜੇ, ਉਸ ਸਾਰੇ ਨੂੰ ਵੀ ਉਹਨਾਂ ਨੇ, ਪਰ ਉਸ ਸਾਰੇ ਦੇ ਵਿੱਚ ਉਹਨਾਂ ਦਾ ਛਲ ਵੀ ਕੰਮ ਕਰ ਰਿਹਾ ਸੀ ਕਿ ਉਹਨਾਂ ਨੇ ਕਿਵੇਂ ਫਿਰ ਛਲ ਦੇ ਨਾਲ ਅਜਨਾਲਾ ਘਟਨਾ ਨੂੰ ਇਸਤੇਮਾਲ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਕਿਵੇਂ ਉਹਨਾਂ ਨੇ ਉਹ ਸਾਰੀ ਖੇਡ ਜਿਹਦਾ ਅਸੀਂ ਰੋਜ਼ ਜ਼ਿਕਰ ਕਰਦੇ, ਹੁਣ ਉਹਨਾਂ ਦੇ ਉੱਤੇ NSA ਲੱਗਿਆ। ਸਿੱਧਾ ਹੀ ਜਦੋਂ ਉਹਨਾਂ ਨੂੰ ਪਿੰਡ ਰੋਡੇ ਜ਼ਿਲ੍ਹਾ ਮੋਗਾ 'ਚੋਂ ਗ੍ਰਿਫਤਾਰੀ ਲਈ ਪੇਸ਼ ਕਰਦੇ ਨੇ, ਹੁਣ ਕਿਰਦਾਰ ਕੁਸ਼ੀ ਦਾ ਤੁਸੀਂ ਦੇਖੋਗੇ ਕਿ ਉਹਨੂੰ ਲੈ ਕੇ ਅਜੇ ਵੀ ਜਿਹੜਾ ਉਹਨਾਂ ਦਾ ਮੇਨ ਨੈਰੇਟਿਵ ਇਹੀ ਚੱਲ ਰਿਹਾ, ਜਿਵੇਂ ਪੁਲਿਸ ਦਾ ਘੇਰਾ ਇੰਨਾ ਤੰਗ ਹੋ ਗਿਆ, ਪੁਲਿਸ ਪਹੁੰਚ ਗਈ, ਦੂਜਾ ਉਹਨਾਂ ਨੂੰ ਜਿਹੜਾ ਉੱਥੋਂ ਫੜ ਲਿਆ। ਲੇਕਿਨ ਇੱਕ ਤਾਂ ਉਹਨਾਂ ਨੂੰ ਉਹ ਕ੍ਰੈਡਿਟ ਵੀ ਨਹੀਂ ਦੇਣਾ ਚਾਹੁੰਦੇ ਕਿ ਭਾਈ ਉਹ ਆਪਣੀ ਮਰਜ਼ੀ ਨਾਲ, ਸਵੈ ਇੱਛਾ ਨਾਲ ਨਿਕਲ ਕੇ ਉੱਥੇ ਪਹੁੰਚੇ। ਉਹ ਉਹਨਾਂ ਦੇ ਪਿੰਡ ਦੇ ਹੀ 2-4 ਕਾਮਰੇਡਾਂ ਨੂੰ ਕੋਟ ਕਰਾ ਕੇ ਕਹਿ ਰਹੇ ਨੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਇੱਥੇ ਕੋਈ ਪੁਲਿਸ ਆਈ ਨਹੀਂ, ਉਹ ਉਹਨਾਂ ਦੇ ਨਾਲ ਹੀ ਆਏ ਸੀ ਪੁਲਿਸ ਦੇ। ਜਿਵੇਂ ਇਹ ਸਾਰੀ ਨੌਟੰਕੀ ਜਿਹੜੀ ਹੈ ਉਹਦੇ 'ਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹੀ ਕਿਰਦਾਰ ਹੋਣ, ਉਹਨਾਂ ਦੀ ਗੇਮ ਖੇਡ ਰਹੇ ਹੋਣ। ਹੁਣ ਇਸ ਤੋਂ ਵੱਧ ਕੇ ਸਿੱਖਾਂ 'ਚ ਕਿਸੇ ਨੂੰ ਮਾਰਨਾ ਹੋਏ ਤਾਂ ਸਰਕਾਰੀਆ ਕਹਿ ਦਿਓ। ਤੇ ਉਸ ਤੋਂ ਮੈਨੂੰ ਯਾਦ ਹੈ ਇਹ ਡਾਕਟਰ ਸਿੰਥੀਆ ਜਦੋਂ ਸਿੱਖ ਮਿਲੀਟੈਂਸੀ ਦੇ ਉੱਤੇ ਕੰਮ ਕਰ ਰਹੀ ਸੀ ਕਿਤਾਬ, ਜਿਹਦੇ 'ਚੋਂ ਫਾਈਨਲੀ ਫਾਈਟਿੰਗ ਫॉर ਫੇਥ ਐਂਡ ਨੇਸ਼ਨ
ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਕਿਤਾਬ ਨਿਕਲੀ ਜੀ ਤੇ ਹਾਲਾਂ ਉਹਨਾਂ ਦੇ ਕੰਮ ਦਾ ਇੱਕ ਸਪੈਸੀਫਿਕ ਫੀਲਡ ਸੀ, ਪਰ ਮੈਂ ਉਹਨਾਂ ਨੂੰ ਐਨਕਰੇਜ ਕੀਤਾ। ਮੈਂ ਕਿਹਾ ਕਿ ਜੀ ਅਸੀਂ ਇੱਕ ਗਰੁੱਪ ਦਾ ਹਿੱਸਾ ਹੈ, ਤੁਸੀਂ ਸਾਰਿਆਂ ਨੂੰ ਮਿਲੋ। ਔਰ ਉਹ ਜਦੋਂ ਸਾਰਿਆਂ ਨੂੰ ਉਹਨਾਂ ਨੇ ਮਿਲ ਲਿਆ, ਜਦੋਂ ਅਖੀਰ 'ਚ ਉਹਨਾਂ ਇੱਕ ਦਿਨ ਮੈਨੂੰ ਕਿਹਾ, ਕਹਿੰਦੇ ਵੀ ਤੁਹਾਡੀ ਕਮਿਟੀ 'ਚ ਵਟਸ ਰੋਂਗ ਵਿਦ ਯੂ ਪੀਪਲ। ਮੈਂ ਕਿਹਾ ਜੀ ਕੀ ਹੋ ਗਿਆ? ਉਹ ਕਹਿੰਦੇ ਵੀ ਮੈਂ ਜਿਸ ਗਰੁੱਪ ਨੂੰ ਪੁੱਛਦੀ ਹਾਂ ਉਹ ਦੂਸਰੇ ਗਰੁੱਪ ਬਾਰੇ ਇਹੀ ਕਹਿੰਦਾ ਵੀ ਉਹ ਸਰਕਾਰੀ ਨੇ। ਉਹ ਕਹਿੰਦਾ ਵੀ ਮੈਨੂੰ ਤਾਂ ਇਵੇਂ ਲੱਗਦਾ ਵੀ ਜੇ ਇਹੀ ਕ੍ਰਾਈਟੇਰੀਆ ਤੁਹਾਡੇ ਗਰੁੱਪਾਂ ਦੀ ਐਕੁਜ਼ੀਸ਼ਨ ਦਾ ਲੈ ਲਈਏ ਫਿਰ ਤਾਂ ਸਾਰੇ ਹੀ ਸਰਕਾਰੀ ਹੋਏ। ਤਾਂ ਮੈਂ ਜਿਹੜਾ ਉਹਨੂੰ ਕਿਹਾ, ਮੈਂ ਕਿਹਾ ਡਾਕਟਰ ਸਿੰਥੀਆ ਨਾਓ ਲਿਸਨ ਟੂ ਮੀ, ਇਹ ਛੱਡ ਦਿਓ ਵੀ ਕੌਣ ਕਿਹਦੇ ਬਾਰੇ ਕੀ ਕਹਿੰਦਾ, ਬਟ ਅਬਾਊਟ ਵਨ ਥਿੰਗ ਐਵਰੀ ਸਿੱਖ ਇਜ਼ ਵੈਰੀ ਕਲੀਅਰ ਕਿ ਜਿਹੜੀ ਸਰਕਾਰ ਹੈ ਵੈਨ ਦੇ ਸੇ ਸਰਕਾਰੀ ਹੈ ਤਾਂ ਮਤਲਬ ਦਿੱਲੀ ਦਰਬਾਰ ਹੈ ਕਿ ਐਵਰੀ ਸਿੱਖ ਹੇਟਸ ਦਿੱਲੀ ਗਵਰਨਮੈਂਟ। ਔਰ ਜੇ ਉਹਨੇ ਆਪਣੇ ਵਿਰੋਧੀ ਨੂੰ ਸਭ ਤੋਂ ਵੱਡੀ ਗਾਲ ਕੱਢਣੀ ਹੈ ਤਾਂ ਉਹਨੂੰ ਸਰਕਾਰੀਆ ਹੀ ਕਹਿ ਸਕਦਾ, ਹੋਰ ਤਾਂ ਕੀ ਕਹੇਗਾ। ਉਹ ਹਾਲਾਂ ਹੱਸ ਪਏ, ਕਹਿੰਦੇ ਯੂ ਹੈਵ ਐਨ ਆਰਗੂਮੈਂਟ ਫॉर ਐਵਰੀਥਿੰਗ। ਮੈਂ ਕਿਹਾ ਨਹੀਂ ਦੈਟ ਇਜ਼ ਟਰੂ। ਮੈਂ ਕਿਹਾ ਇਹ ਸਾਡੀ ਜਿਹੜੀ ਸਾਈਕੋਇਜ਼ 'ਚ ਬਣੀ ਹੋਈ ਗੱਲ ਹੈ, ਕਿਉਂਕਿ 18ਵੀਂ ਸਦੀ ਤੋਂ ਜਿਹੜੀ ਵੀ ਹਕੂਮਤ ਆਏ, 4 ਹਕੂਮਤਾਂ ਨਾਲ ਤਾਂ ਅਸੀਂ ਲੜੇ ਆਪਣੀ ਹੋਂਦ ਲਈ। ਇਸ ਲਈ ਕਈ ਵਾਰ ਤੁਸੀਂ ਆਪਣੇ ਵਿਰੋਧੀ ਨੂੰ, ਭਾਵੇਂ ਰੀਜ਼ਨ ਤੁਹਾਡਾ ਈਰਖਾ ਹੋਏ ਕੋਈ ਹੋਰ ਹੋਏ, ਤੁਸੀਂ ਉਹਨੂੰ ਉਸ ਕੈਟਾਗਰੀ 'ਚ ਕਰ ਦਿਓ। ਪਰ ਮੈਂ ਕਿਹਾ ਵੀ ਇੱਕ ਗੱਲ ਕਲੀਅਰ ਹੈ ਕਿ ਹਰ ਸਿੱਖ ਸਰਕਾਰ ਨੂੰ ਨਫ਼ਰਤ ਕਰਦਾ। ਸਰਕਾਰ ਦਾ ਮਤਲਬ ਦਿੱਲੀ ਦਰਬਾਰ ਹੈ, ਇਸ ਲਈ ਵਰਸਟ ਗਾਲ ਉਹ ਇਹੀ ਕੱਢ ਸਕਦਾ ਵੀ ਇਹ ਸਰਕਾਰੀ ਹੈ। ਹੁਣ ਅਸੀਂ ਇਹੀ ਗੱਲ ਦੇਖੀਏ, ਹੁਣ ਜਿਹੜੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਇਹ ਅੰਮ੍ਰਿਤਪਾਲ ਸਿੰਘ ਹੋਏ ਉਹਨਾਂ ਦੇ ਨਾਲ ਹੀ ਆਏ, ਪੁਲਿਸ ਦੇ ਕੋਲ ਹੀ, ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਿਰਦਾਰ ਕੁਸ਼ੀ ਕਿ ਜੀ ਦੇਖੋ ਉਹ ਤਾਂ ਸਰਕਾਰੀ ਹੈ। ਇੱਕ ਤਾਂ ਉਸ ਤੋਂ ਵੀ ਪਹਿਲਾਂ ਚਲੇ ਜਾਂਦੇ ਨੇ ਜੀ ਉੱਥੋਂ ਟ੍ਰੇਨਡ ਕਰਾ ਕੇ ਲਿਆਂਦਾ, ਉੱਥੋਂ ਜੀ ਜਾਰਜੀਆ 'ਚ ਜਾ ਕੇ ਪਲਾਸਟਿਕ ਸਰਜਰੀ ਕਰਵਾਈ ਕਿ ਭਿੰਡਰਾਂ ਵਾਲੇ ਵਰਗੀ, ਦੇਖੋ ਜੀ ਪੱਗ ਕਿਵੇਂ ਭਿੰਡਰਾਂ ਵਾਲਿਆਂ ਵਰਗੀ ਬੰਨੀ, ਕਿਵੇਂ ਜੀ ਤੋਰ ਕਿਵੇਂ ਇਵੇਂ ਰੱਖੀ ਹੋਈ ਹੈ। ਸੋ ਉਸ ਤੋਂ ਬਾਅਦ ਵੀ ਇੰਨਾ ਕਿਰਦਾਰ ਕੁਸ਼ੀ ਕਰਨ ਦੇ ਬਾਵਜੂਦ ਏਜੰਸੀਆਂ ਇਸ ਗੱਲ ਨੂੰ ਸਮਝਦੀਆਂ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਅੱਜ ਵੀ ਬੇਸ਼ੱਕ ਇੱਕ ਉਦਾਸੀ ਜ਼ਰੂਰ ਹੈ ਜਾਂ ਇੱਕ ਜਿਹੜੀ ਮੋਮੈਂਟਮ ਚੱਲ ਰਹੀ ਸੀ ਉਸ ਦੇ ਵਿੱਚ ਰੁਕਾਵਟ ਜ਼ਰੂਰ ਆਈ ਹੈ, ਪਰ ਅਸੀਂ ਇਸ ਗੱਲ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ। ਕੱਲ੍ਹ ਵੀ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਵੀ ਆਲਰੇਡੀ ਖਾਲਸਾ ਵਹੀਰ ਸ਼ੁਰੂ ਕਰਨ ਦਾ ਫੈਸਲਾ ਦਮਦਮੀ ਟਕਸਾਲ ਸੰਗਰਾਵਾਂ ਵੱਲੋਂ ਅੰਮ੍ਰਿਤਪਾਲ ਸਿੰਘ ਦੁਆਰਾ ਆਰੰਭੀ ਖਾਲਸਾ ਵਹੀਰ 4 ਤੋਂ ਮੁੜ ਸ਼ੁਰੂ ਕਰਨ ਦਾ ਐਲਾਨ। ਔਰ ਇਹ ਦਮਦਮੀ ਟਕਸਾਲ ਸੰਗਰਾਵਾਂ ਹੈ, ਉਹਨਾਂ ਦੇ ਗਿਆਨੀ ਰਾਮ ਸਿੰਘ ਮੁਖੀ ਨੇ, ਇਹ ਗਿਆਨੀ ਕਰਤਾਰ ਸਿੰਘ ਦੇ ਜਿਹੜੇ ਸੰਤ ਜਰਨੈਲ ਸਿੰਘ ਉਹਨਾਂ ਤੋਂ ਪਹਿਲਾਂ ਮੁਖੀ ਸਨ ਟਕਸਾਲ ਦੇ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਉਹਨਾਂ ਦੇ ਭਤੀਜੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਦਮਦਮੀ ਟਕਸਾਲ ਹਮ ਖਿਆਲ ਜਥੇਬੰਦੀਆਂ ਨਾਲ ਮਿਲ ਕੇ 4 ਮਈ ਨੂੰ ਗੁਰਦੁਆਰਾ ਟੁੱਟੀ ਗੰਢੀ ਮੁਕਤਸਰ ਸਾਹਿਬ ਤੋਂ ਖਾਲਸਾ ਵਹੀਰ ਆਰੰਭ ਕਰੇਗੀ, ਜਿਹੜੀ ਵੱਖ-ਵੱਖ ਪਿੰਡਾਂ ਨਗਰਾਂ ਸ਼ਹਿਰਾਂ 'ਚੋਂ ਹੁੰਦੀ ਸ਼ਾਮ ਨੂੰ ਤਖਤ ਦਮਦਮਾ ਸਾਹਿਬ ਪੁੱਜ ਕੇ ਸਮਾਪਤ ਹੋਏਗੀ। ਔਰ ਉਹਨਾਂ ਨੇ ਕਿਹਾ ਵੀ ਜੋ ਅੰਮ੍ਰਿਤ ਸੰਚਾਰ ਕਰਨ ਤੇ ਨਸ਼ੇ ਛਡਾਉਣ ਦੀ ਲਹਿਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ, ਕੁਝ ਕਾਰਨਾਂ ਕਰਕੇ ਉਸ ਲਹਿਰ 'ਚ ਖੜੋਤ ਆਈ, ਪਰ ਉਸ ਨੂੰ ਪ੍ਰਚੰਡ ਕਰਨ ਦੀ ਲੋੜ ਹੈ। ਔਰ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ। ਹਾਲਾਂਕਿ ਮੈਨੂੰ ਲੱਗਾ ਵੀ ਇੱਕੋ ਦਿਨ 'ਚ 4 ਮਈ ਨੂੰ ਸ਼ੁਰੂ ਹੋ ਕੇ ਇੱਕ ਥਾਂ ਹੀ ਮੁਕਤਸਰ ਜਾਣ ਮੁਕਾਣ ਕੋਲੋਂ ਇਹ ਬਿਹਤਰ ਹੈ ਕਿ ਇੱਕ ਪਿੰਡ ਦੇ ਵਿੱਚ ਪੜਾਅ ਵਾਈਜ਼ ਕਰਕੇ, ਤਾਂ ਕਿ ਦੀਵਾਨ ਸਜਣ, ਪੂਰਾ ਪ੍ਰਚਾਰ ਹੋਏ, ਨੌਜਵਾਨਾਂ ਨੂੰ ਪ੍ਰੇਰਿਆ ਜਾਏ। ਪਰ ਇਹ ਬਹੁਤ ਚੰਗਾ ਸਟੈਪ ਹੈ ਕਿ ਉਹਨਾਂ ਦੀ ਜਿਹੜੀ ਲੈਗੇਸੀ ਹੈ ਉਸ ਨੂੰ ਅੱਗੇ ਤੋਰਿਆ ਜਾ ਸਕਦਾ। ਹੁਣ ਦੂਸਰਾ ਪਾਰਟ ਜਿਹੜਾ ਖਬਰਾਂ ਨੇ, ਔਰ ਜਿਹੜਾ ਤੁਸੀਂ ਇਹ ਕਿਹਾ ਵੀ ਕਿ ਭਾਈ ਇਹ ਇੱਕ ਕਹਿ ਰਹੇ ਨੇ ਨਹੀਂ ਜਿੰਨਾ ਉਹਨਾਂ ਨੂੰ ਹਾਈਪ ਕ੍ਰੀਏਟ ਕਰਕੇ ਕਿਹਾ ਗਿਆ ਸੀ ਸਭ ਉਹਨਾਂ ਹੈ ਨਹੀਂ। ਹੁਣ ਇਹ ਖਬਰਾਂ ਕੌਣ ਦੇ ਰਿਹਾ? ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਮੀਡੀਆ 'ਚ ਪਲਾਂਟ ਕਰ ਰਹੀਆਂ। ਔਰ ਇਹ ਜਿਹੜੀ ਖਬਰ ਇਹ ਹੈ, ਇਹਦੇ 'ਚ ਉਹਨਾਂ ਨੇ ਕਿਹਾ ਕਿ CNN ਨਿਊਜ਼ 18 ਇਹ ਏਜੰਸੀਆਂ ਦਾ ਹੀ ਨੈਟਵਰਕ ਹੈ, CNN ਦੇ ਨਾਲ ਇਹਨਾਂ ਦਾ ਐਗਰੀਮੈਂਟ ਹੈ। ਉਹਦੀ ਹੈਡਲਾਈਨ ਹੈ ਅੰਮ੍ਰਿਤਪਾਲ ਨਾਟ ਰੈਡੀਕਲਾਈਜ਼ਡ ਸੀਮਸ ਫਲੈਕਸੀਬਲ ਇਨ ਹਿਜ਼ ਆਈਡੀਆ, ਟੌਪ ਇੰਟੈਲੀਜੈਂਸ ਸੋਰਸ ਟੋਲਡ CNN ਨਿਊਜ਼ 18। ਹੁਣ ਇੰਟੈਲੀਜੈਂਸ ਵਾਲਿਆਂ ਨੇ ਖਾਸ ਉਹਨੂੰ ਹੀ ਦੱਸਣਾ ਜਾ ਕੇ ਪਰ ਉਹਨਾਂ ਨੇ ਕਿਹਾ Amritpal Singh is not radicalized like Abdul Suhan Qureshi or Yasin Patkal of Indian Mujahideen. The assessment about him was possibly hyped. He is giving contradictory statements, the top intelligence source told CNN News 18. ਇਹਦੇ ਤੇ ਸਾਰੀ ਖਬਰ ਬੇਸ ਕੀਤੀ ਹੋਈ ਹੈ ਕਿ ਜੀ ਉਹ ਇੰਨਾ ਰੈਡੀਕਲਾਈਜ਼ ਨਹੀਂ ਹੈ, ਇੰਨਾ ਅੱਤਵਾਦੀ ਨਹੀਂ ਹੈ, ਇਹ ਐਵੇਂ ਹੀ ਹਾਈਪ ਕ੍ਰੀਏਟ ਕੀਤੀ ਸੀ। ਫਿਰ ਇਹ ਨਾਲ ਇਹ ਵੀ ਕਹਿ ਰਹੇ ਨੇ ਕੰਟਰਾਡਿਕਟਰੀ, ਆਪਾ ਵਿਰੋਧੀ,
ਕਿ ਉਹ ਬਿਆਨ ਇੱਕ ਹੁਣ ਕੁਛ ਦਿੰਦਾ ਹੈ ਫਿਰ ਕੁਛ ਦਿੰਦਾ ਹੈ। ਇਹ ਫਾਲੋਅਰਸ ਨੂੰ ਦੱਸਣ ਲਈ ਜੀ ਬਹੁਤ ਬੰਦਲਿਆ ਹੋਇਆ ਹੈ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਉਹਨੇ ਕੀ ਕਹਿਣਾ। ਪਰ ਹਿੰਦੂ ਤਵੀਆਂ ਨੂੰ ਦੱਸਣ ਲਈ ਕਿ ਵੀ ਨਹੀਂ ਐਡੀ ਕੋਈ ਗੱਲ ਨਹੀਂ ਹੈ, ਐਵੇਂ ਹੀ ਤੁਸੀਂ ਜਿਹੜੇ ਆ ਉਹ ਡਰੇ ਹੋਏ ਸੀ ਜਾਂ ਦੂਸਰਾ। ਔਰ ਨਾਲ ਉਹਨਾਂ ਨੇ ਕਿਹਾ ਜੀ ਹੀ ਇਜ਼ ਵੈਰੀ ਫਲੈਕਸੀਬਲ ਇਨ ਹਿਜ਼ ਆਈਡੀਆ ਔਰ ਹੀ ਸਪੀਕਸ ਵੈਰੀ ਗੁੱਡ ਇੰਗਲਿਸ਼। ਇਹ ਤੁਹਾਨੂੰ ਹੁਣ ਪਤਾ ਲੱਗਾ ਕਿ ਭਾਈ ਉਹ ਫਲੈਕਸੀਬਲ ਹੈ ਕਿ ਨਹੀਂ ਹੈ। ਉਹਨੇ ਤਾਂ ਕਦੇ ਵੀ ਉਹਨੇ ਤਾਂ ਕਿਹਾ ਵੀ ਆ ਕੇ ਡਿਬੇਟ ਕਰ ਲਓ। ਹੁਣ ਇੱਦਾਂ ਦੀਆਂ ਹੀ ਖਬਰਾਂ ਤੁਸੀਂ ਹੋਰ ਦੇਖੋਗੇ। ਅੰਮ੍ਰਿਤਪਾਲ ਇਨ ਦਾ ਡਾਕ, ਵਾਈਟਲ ਟੂ ਐਕਸਪੋਜ਼ ਏਜੰਸੀਜ਼ ਯੂਜ਼ਿੰਗ ਹਿਮ ਐਜ਼ ਏ ਪੌਨ। ਕਿ ਜੀ ਹੁਣ ਏਜੰਸੀਆਂ ਜਿਹੜੀਆਂ ਨੇ ਉਹ ਅੰਮ੍ਰਿਤਪਾਲ ਨੂੰ ਕਟਹਿਰੇ 'ਚ ਖੜਾ ਕੀਤਾ ਹੈ। ਉੱਥੇ ਜਿੱਥੇ ਲੈ ਕੇ ਗਏ ਨੇ ਡਿਬਰੂਗੜ੍ਹ, ਉੱਥੇ ਬਿਲਕੁਲ ਇਕੱਲਾ ਰੱਖਿਆ, ਬਾਕੀ ਸਾਥੀਆਂ ਨਾਲੋਂ ਕੱਟ ਆਫ ਕੀਤਾ ਹੈ। ਔਰ ਉਸ ਦੇ ਉੱਤੋਂ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਪੁੱਛਗਿੱਛ ਏਜੰਸੀਆਂ ਕਰ ਰਹੀਆਂ ਨੇ। ਔਰ ਫਿਰ ਅੰਮ੍ਰਿਤਪਾਲ ਸਿੰਘ ਕੁਐਸਚਨਡ ਬਾਈ IB ਆਫੀਸਰਸ ਇਨ ਅਸਾਮ's ਡਿਬਰੂਗੜ੍ਹ ਜੇਲ੍ਹ। He is kept in a separate cell, not allowed to meet other members of outfits who are lodged in same jail। ਹੁਣ ਕਿਹਨਾਂ ਹਾਲਾਤਾਂ 'ਚ ਰੱਖ ਰਹੇ ਨੇ, ਕੀ ਰੱਖ ਰਹੇ ਨੇ। ਔਰ ਮੈਂ ਇਸ ਸੈਕਸ਼ਨ ਨੂੰ ਕਲੋਜ਼ ਕਰਨ ਤੋਂ ਪਹਿਲਾਂ ਸਾਡੇ ਵੀਰ ਕਰਨਵੀਰ ਸਿੰਘ ਉਹਨਾਂ ਨੇ ਇਹ ਸੁਜੈਸ਼ਨ ਦਿੱਤੀ ਹੈ ਕਿ ਸਿੱਖਸ ਨੀਡ ਟੂ ਡੂ ਲੌਂਗ ਟਰਮ ਪਲੈਨਿੰਗ ਇਨ ਰਿਗਾਰਡਸ ਟੂ ਸਿੱਖ ਡਿਟੇਨੀਜ਼ ਐਟ ਦਿਬਰੂਗੜ੍ਹ ਫॉर ਜਨਰੇਸ਼ਨਸ ਟੂ ਕਮ। ਕਿ ਇਹਨਾਂ ਨੇ ਦਿਬਰੂਗੜ੍ਹ 'ਚ ਕਈ ਜਨਰੇਸ਼ਨਾਂ ਸਿੱਖਾਂ ਦੀਆਂ ਗਾਲਣੀਆਂ ਨੇ। ਔਰ ਇੱਕ ਚੰਗੀ ਗੱਲ ਇਹ ਹੈ ਵੀ ਜਿੱਥੇ ਡਿਬਰੂਗੜ੍ਹ ਜੇਲ੍ਹ ਹੈ ਉਹਦੇ ਤੋਂ 5 ਮਿੰਟ ਦਾ ਵਾਕਿੰਗ ਦਾ ਰਸਤਾ ਹੈ ਜਿੱਥੇ ਗੁਰਦੁਆਰਾ ਸਿੰਘ ਸਭਾ ਹੈ। ਕਿ ਉੱਥੇ ਉਹਨਾਂ ਦਾ ਇਹ ਕਹਿਣਾ ਕਿ ਬਈ ਹੁਣ ਕਿਉਂਕਿ ਵਕੀਲ ਵੀ ਉਹਨਾਂ ਨੂੰ ਮਿਲਣ ਜਾ ਰਹੇ ਨੇ, ਫੈਮਿਲੀ ਮੈਂਬਰ ਵੀ ਜਾ ਰਹੇ ਨੇ, ਉੱਥੇ ਸਿੱਖਾਂ ਨੂੰ ਗੁਰਦੁਆਰੇ ਦੀ ਮਦਦ ਕਰਕੇ 5-6 ਕਮਰੇ ਖਾਸ ਬਣਵਾਉਣੇ ਚਾਹੀਦੇ ਨੇ ਤਾਂ ਕਿ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੋਏ। ਡਿਊ ਟੂ ਇਲੈਕਟਰਲ ਰੀਜ਼ਨਸ ਆਫ ਹਿੰਦੂਤਵਾ ਪੋਲਿਟਿਕਸ ਸਿੱਖਸ ਵਿਲ ਕੰਟੀਨਿਊ ਟੂ ਬੀ ਡਿਮੋਨਾਈਜ਼ਡ ਫॉर ਦ ਨੈਕਸਟ ਕਪਲ ਆਫ ਜਨਰੇਸ਼ਨਸ ਐਜ਼ ਵੈਲ। ਕਰਨਵੀਰ ਸਿੰਘ ਜੀ, ਜਨਰੇਸ਼ਨਾਂ ਤਾਂ ਮੈਨੂੰ ਪਤਾ ਨਹੀਂ, ਕੁਝ ਸਾਲ ਜ਼ਰੂਰ ਉਹ ਖਰਾਬ ਕਰਨਗੇ, ਪਰ ਅਸੀਂ ਇਸੇ ਜਨਰੇਸ਼ਨ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਉਹ ਘੋਗਾ ਚਿੱਤ ਕਰਾਂਗੇ। ਇਹਦੇ ਬਾਰੇ ਕੋਈ ਭਰਮ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਰਹਿਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।